पंजाबी रेडियो यूएसए ਦੇ ਪਲੇਟਫਾਰਮ ਤੋਂ ਡਿਜੀਟਲ ਪਲੇਟਫਾਰਮ ਤੋਂ ਰੇਡੀਓ ਸੈਟ ਔਰ ਬਾਕੀ ਜਿਹੜੇ ਸੋਰਸ ਤੋਂ ਵੀ ਮੈਂ ਤੁਹਾਡੇ ਤੱਕ ਪਹੁੰਚ ਰਿਹਾ ਜੀ। ਮੈਂ ਤੇ ਤੁਹਾਡਾ ਆਪਣਾ ਮਸੂਦ ਮੱਲੀ ਔਰ ਅੱਜ ਅਸੀਂ ਰੂਬਰੂ ਹਾਂ यूएसए ਟਰੱਕ ਸੇਲਸ ਵਾਲੇ ਸੈयद ਅਰਮਗਾਮ ਅਲੀ ਜੀ ਦੇ। ਔਰ ਆਪ ਸਭ ਨੂੰ ਔਰ ਅਰਮਗਾਮ ਜੀ ਆਪ ਨੂੰ ਵੀ ਮੇਰੇ ਵੱਲੋਂ ਸਲਾਮ ਅਦਾਬ ਔਰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਸਵਾਗਤ ਹੈ ਆਪ ਜੀ ਦਾ। ਸਤਿ ਸ੍ਰੀ ਅਕਾਲ ਜੀ, ਨਮਸਤੇ, अस्सलाम वालेकुम ਸਭ ਨੂੰ ਜੀ ਵਾਲੇਕੁਮ ਸਲਾਮ। ਸ਼ਾਹ ਸਾਹਿਬ ਅੱਜ ਜ਼ਰਾ ਮਾਮਲੇ ਨੇ ਜਿਹੜੇ ਉਹ ਟਰੱਕਿੰਗ ਦੇ ਨਾਲ ਜੁੜੇ ਕੁਝ ਭਗਤੇ ਨੇ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਨੇ। ਸੋ ਮੈਂ ਸਮਾਂ ਨਹੀਂ ਗਵਾਵਾਂਗਾ, ਮੈਂ ਦਵਾ ਦਾ ਉਧਰ ਆਵਾਂਗਾ। ਟਰੱਕ ਚਲਾਉਂਦਿਆਂ ਮੂਵੀਜ਼, ਕਲਿੱਪਸ, ਸ਼ਾਰਟ ਵੀਡੀਓਜ਼ ਵੇਖਣਾ, ਇਹਦੇ ਨਾਲ ਐਕਸੀਡੈਂਟਸ ਔਰ ਜਾਨਲੇਵਾ ਐਕਸੀਡੈਂਟ ਬੜੀਆਂ ਇਹ ਦੁੱਖ ਦੇਣ ਵਾਲੀਆਂ ਖਬਰਾਂ ਜਿਹੜੀਆਂ ਪੜਦੀਆਂ ਨੇ। ਕੀ ਇਹਦਾ ਕੋਈ ਹੱਲ ਹੈ, ਅਪਾਹ ਹੈ, ਸਿਵਾਏ ਤੇ ਕਿ ਅਸੀਂ ਨਸੀਹਤ ਕਰੀ ਜਾਈਏ ਕਿ ਨਹੀਂ ਵੇਖਣੀਆਂ ਚਾਹੀਦੀਆਂ, ਇਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ? ਹੱਲ ਕੋਈ ਇਸ ਤੋਂ ਅੱਡ ਟੈਕਨੀਕਲੀ ਹੋਵੇ ਕਿ ਇਹ ਕਮ ਸੇ ਕਮ ਜਾਨ ਹੈ ਤੇ ਜਹਾਨ ਹੈ? ਜੀ ਅਸਲ ਵਿੱਚ ਨਾ ਇਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇੱਕ ਥੋੜਾ ਜਿਹਾ ਨਵੇਂ ਲੋਕਾਂ ਵਾਸਤੇ ਇੱਕ ਲੋਨਲੀ ਜਿਹਾ ਪ੍ਰੋਫੈਸ਼ਨ ਬਣ ਜਾਂਦਾ ਹੈ। ਉਹਨਾਂ ਨੂੰ ਕੋਈ ਐਕਟੀਵਿਟੀ ਨਹੀਂ ਮਿਲਦੀ ਕਿ ਰਸਤੇ 'ਚ ਜਦੋਂ ਟਰੱਕ ਚਲਾ ਰਹੇ ਹੋਣ ਕੀ ਐਕਟੀਵਿਟੀ ਕੀਤੀ ਜਾਵੇ ਤੇ ਕੀ ਮਤਲਬ ਕੰਮ ਕੀਤਾ ਜਾਵੇ। ਤੇ ਡੈਫੀਨਿਟਲੀ ਜਿਹੜੇ ਅੱਜ-ਕੱਲ ਵੀਡੀਓਜ਼ ਆ ਰਹੀਆਂ ਨੇ ਸੋਸ਼ਲ ਮੀਡੀਆ 'ਚ ਕਿ ਬੰਦਾ ਫੋਨ ਦੇਖ ਰਿਹਾ ਜਾਂ ਆਪਣਾ ਕੰਪਿਊਟਰ ਦੇਖ ਰਿਹਾ ਜਾਂ ਆਪਣਾ ਟੀਵੀ ਦੇਖ ਰਿਹਾ, ਫੋਨ ਦੇ ਉੱਤੇ ਕੋਈ ਮੂਵੀ ਦੇਖ ਰਿਹਾ ਤੇ ਐਕਸੀਡੈਂਟ ਹੋ ਜਾਂਦਾ ਹੈ ਤੇ ਹੁਣ ਗॉड ਫॉरबिड ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈ ਡੈਥ ਹੋ ਜਾਂਦੀ ਆ। ਜਿਹਦੇ ਡੈਫੀਨਿਟਲੀ ਬਹੁਤ ਸਾਰੀ ਫੈਮਲੀਆਂ ਜਿਹੜੀਆਂ ਪ੍ਰੋਬਲਮ ਚ ਆ ਜਾਂਦੀਆਂ ਨੇ। ਉਹਦਾ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ ਜਿਹੜਾ ਮੈਂ ਬਹੁਤ ਸਾਰੇ ਲੋਕਾਂ ਨਾਲ ਡਿਸਕਸ ਕੀਤੀ ਆ ਤੇ ਮੈਂ ਆਪ ਵੀ ਉਹਨੂੰ ਫਾਲੋ ਅਪ ਕੀਤਾ ਜੀ। ਨੰਬਰ 1 ਜਿਹੜੇ ਨਾ ਸਾਡੀ ਐਜੂਕੇਸ਼ਨ 'ਚ ਥੋੜੀ ਕਮੀ ਰਹਿ ਜਾਂਦੀ ਹੈ ਜਦੋਂ ਅਸੀਂ ਇਸ ਕੰਟਰੀ 'ਚ ਆਉਂਦੇ ਨਾ। ਸਾਡੀ ਇੰਗਲਿਸ਼ ਵੀ ਇੰਪਰੂਵ ਨਹੀਂ ਹੁੰਦੀ ਕਿਉਂਕਿ ਅਸੀਂ ਟਰੱਕ 'ਚ ਬੈਠੇ ਹੁੰਦੇ ਹਾਂ। ਜੇ ਕੋਈ ਬੰਦਾ ਵਾਲਮਾਰਟ ਤੇ ਕੰਮ ਕਰਦਾ ਜਾਂ ਕਿਸੇ ਗਰੋਸਰੀ ਸਟੋਰ ਤੇ ਕੰਮ ਕਰਦਾ, ਉਹਦੀ ਫਿਰ ਵੀ ਇੰਟਰੈਕਸ਼ਨ ਹੋ ਜਾਂਦੀ ਹੈ, ਉਹ ਫਿਰ ਵੀ ਚਾਰ ਗੱਲਾਂ ਇੰਗਲਿਸ਼ ਦੀ ਲੈਂਦਾ। ਠੀਕ ਹੈ। ਉਹਦੇ ਵਾਸਤੇ ਸਾਡੀ ਰਿਕਮੈਂਡੇਸ਼ਨ ਇਹੀ ਹੈ ਕਿ ਜਿਵੇਂ ਲੋਕੀ ਕਿਤਾਬਾਂ ਪੜ੍ਹਦੇ ਨਾ, ਉਸ ਤਰ੍ਹਾਂ ਕਿਤਾਬਾਂ ਨੂੰ ਸੁਣਿਆ ਵੀ ਜਾ ਸਕਦਾ। ਤੇ ਮੈਂ ਜਦੋਂ ਸੀਗਾ ਤੇ ਮੈਂ ਕਿਤਾਬਾਂ ਨੂੰ ਸੁਣਦਾ ਸੀ। ਉਹਦੀ ਰੀਜ਼ਨ ਇਹ ਸੀ ਕਿ ਜਿਹੜੇ ਇੱਕ ਗੋਰੇ ਸੀ ਉਹਨਾਂ ਨੇ ਮਤਲਬ ਇੱਕ ਵਾਰੀ ਵੀਡੀਓ ਪ੍ਰੈਜੈਂਟੇਸ਼ਨ ਦਿੱਤੀ। ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੁਸੀਂ ਟਰੱਕ ਚਲਾਉਂਦੇ ਹੋ, ਸਮਝੋ 8-9 ਘੰਟੇ ਟਰੱਕ ਚਲਾਉਂਦੇ ਹੋ, ਜੇ ਤੁਸੀਂ ਉਹਦੇ 'ਚ ਇੱਕ ਕਿਤਾਬ ਨੂੰ ਸੁਣ ਲਓ ਜਾਂ ਕਿਤਾਬ ਨੂੰ ਅੰਡਰਸਟੈਂਡ ਕਰ ਲਓ ਤੇ ਉਹ ਬੇਸਿਕਲੀ ਦਿਨਾਂ ਨੂੰ ਮਲਟੀਪਲਾਈ ਕਰੋ ਤੇ 1 ਸਾਲ ਦੇ ਅੰਦਰ ਤੁਸੀਂ ਇੰਨੀ ਐਜੂਕੇਸ਼ਨ ਲੈ ਲੈਂਦੇ ਹੋ ਕਿ ਉਹਦੇ ਨਾਲ ਤੁਸੀਂ ਮਾਸਟਰ ਦੀ ਡਿਗਰੀ ਲੈ ਸਕਦੇ ਹੋ। ਵਾਓ, ਜ਼ਿੰਦਾਬਾਦ। 8 ਘੰਟੇ ਰੋਜ਼ਾਨਾ ਪੜ੍ਹਨਾ, ਸੁਣਨਾ ਪੜ੍ਹਨਾ ਇੱਕ ਹੀ ਚੀਜ਼ ਹੁੰਦੀ ਨਾ। ਤੁਸੀਂ ਕੰਨ ਨਾਲ ਸੁਣਦੇ ਹੋ ਜੀ ਤੇ ਉਹਨੂੰ ਫਿਰ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰੋ। ਜਿਹਦੇ 'ਚ ਕਈ ਵੀਡੀਓ ਇਸ ਤਰ੍ਹਾਂ ਦੀ ਹੁੰਦੀਆਂ ਜਿਹੜੀ ਲਿਸਨਿੰਗ ਆਡੀਓ ਹੁੰਦੀਆਂ ਨੇ। YouTube ਆਡੀਓ 'ਚ ਬਹੁਤ ਸਾਰੀ ਇਦਾਂ ਦੀ ਵੀਡੀਓ ਆਡੀਓ ਨੇ ਜਿਹਦੇ ਤੁਸੀਂ ਆਪਣੀ ਇੰਗਲਿਸ਼ ਵੀ ਇੰਪਰੂਵ ਕਰ ਸਕਦੇ ਹੋ। ਉਹਦੇ 'ਚ ਇੰਗਲਿਸ਼ ਤੇ ਹਿੰਦੀ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਵੀ ਤੁਸੀਂ ਲਿਸਨ ਕਰ ਸਕਦੇ ਹੋ। ਤੇ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਲਾਓ ਤੇ ਤੁਹਾਡੇ ਨਾਲ ਇੱਕ ਮਤਲਬ ਆਪਣਾ ਬਣਾ ਲਓ, ਸਕੇਜੂਲ ਜਿਹਾ ਬਣਾ ਲਓ ਕਿ ਸਵੇਰ ਜਿਹੜਾ 1 ਘੰਟੇ ਜਿਹੜਾ ਮੈਂ ਉਹ ਰਿਲੀਜੀਅਸ ਪ੍ਰੋਗਰਾਮ ਸੁਣ ਲਾਂਗਾ, ਉਹਦੇ ਬਾਅਦ 1 ਘੰਟਾ ਜਿਹੜਾ ਮੈਂ ਲਰਨਿੰਗ ਪ੍ਰੋਗਰਾਮ ਸੁਣ ਲਾਂਗਾ, ਉਹਦੇ ਬਾਅਦ 1 ਘੰਟਾ ਜਿਹੜਾ ਮੈਂ ਇਸ ਤਰ੍ਹਾਂ ਕਰਕੇ ਨਾ ਆਪਣੇ ਆਪ ਨੂੰ ਬ੍ਰੇਕ ਕਰ ਲਓ ਤੇ ਆਪਣੀ ਜਿਹੜੀ ਵੀਡੀਓਜ਼ ਨੇ ਉਹਨਾਂ ਨੂੰ ਲਾਈਨ ਅਪ ਕਰ ਲਓ। YouTube ਦੇ ਅੰਦਰ ਲਿਸਨਿੰਗ ਵਾਲੀ ਵੀਡੀਓਜ਼ ਨੇ, ਵੀਡੀਓ ਦੇਖਣ ਵਾਲੀ ਨਹੀਂ। ਤੇ ਉਹਨੂੰ ਜੇ ਤੁਸੀਂ ਸੁਣਦੇ ਰਹੋਗੇ ਤੇ ਡੈਫੀਨਿਟਲੀ ਤੁਹਾਡੀ ਐਜੂਕੇਸ਼ਨ ਵੀ ਵੱਧਦੀ ਰਹੇਗੀ ਤੇ ਆਫ ਕੋਰਸ ਤੁਸੀਂ ਜਿਹੜਾ ਵੀਡੀਓ ਦੇਖ ਕੇ ਜਿਹੜੇ ਪ੍ਰੋਬਲਮ ਨੇ ਉਹਨਾਂ ਤੋਂ ਵੀ ਬਚੇ ਰਹੋਗੇ। ਤੇ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਕਾਫੀ ਹੈਲਪਫੁਲ ਹੁੰਦੀਆਂ ਨੇ। ਪਰ ਗੱਲ ਇਹ ਕਿ ਇੱਕ ਕੰਨ ਤੇ ਮਾਈਕ ਲੱਗਾ ਹੋਏ, ਇੱਕ ਕੰਨ ਤੇ ਨਾ ਲੱਗਾ ਹੋਏ, ਇਹ ਬਹੁਤ ਇੰਪੋਰਟੈਂਟ ਆ ਕਿਉਂਕਿ ਲੀਗਲੀ ਤੁਸੀਂ ਦੋਨੋਂ ਕੰਨਾਂ ਨੂੰ ਬੰਦ ਨਹੀਂ ਕਰ ਸਕਦੇ। ਬਿਲਕੁਲ। ਜਿਹੜਾ ਆਪਣੇ ਲਿਸਨਿੰਗ ਆ ਉਹ ਸਪੀਕਰ ਵਗੈਰਾ ਤੇ ਲਗਾ ਲਓ ਤੇ ਚੰਗੀ ਗੱਲ ਹੈ। ਆਪਣੇ ਆਪ ਦੀ ਅਪਗ੍ਰੇਡੇਸ਼ਨ ਵੀ ਹੋ ਜਾਂਦੀ ਆ, ਤੁਸੀਂ ਫੋਕਸ ਵੀ ਨਹੀਂ ਹਟਦਾ ਰੋਡ ਦੇ ਉੱਤੇ ਤੇ ਉਹ ਬਹੁਤ ਪੋਜ਼ਿਟਿਵ ਜਿਹਾ ਚੀਜ਼ ਆ। ਉਹਦੀ ਮੈਂ ਰਿਕਮੈਂਡੇਸ਼ਨ ਕਰਾਂਗਾ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅਗਲੀ ਗੱਲ ELD ਡਿਵਾਈਸਿਸ ਬਾਰੇ ਚਰਚਾ ਹੈ ਕਿ ਇਹਦੇ 'ਚ ਹੇਰਾ ਫੇਰੀਆਂ ਹੋ ਰਹੀਆਂ, ਦੱਬ ਕੇ ਹੋ ਰਹੀਆਂ, ਟਕਾ ਕੇ ਹੋ ਰਹੀਆਂ। ਕੀ ਕਹੋਗੇ ਇਸ ਬਾਰੇ? ਜੀ ਇਹ ਬਹੁਤ ਜ਼ਿਆਦਾ ਅਸੀਂ FMCSA ਦੀ ਜਿਹੜੀ ਫਾਲੋ ਕਰਦੇ ਆ ਚੀਜ਼ਾਂ ਤੇ ਜਿਹੜੀ DOT ਚੀਜ਼ਾਂ ਫਾਲੋ ਕਰਦੇ ਆ, ਉਹਦੇ 'ਚ ਕਾਫੀ ਜ਼ਿਆਦਾ ਜੁਰਮਾਨਾ ਵੀ ਹੋ ਰਿਹਾ ਕੰਪਨੀ ਨੂੰ, ਕੰਪਨੀਆਂ ਬੰਦ ਵੀ ਕੀਤੀਆਂ ਜਾ ਰਹੀਆਂ ਨੇ। ਤੇ ਉਹ ਬੇਸਿਕਲੀ ਮੈਂ ਉਹਨਾਂ ਨਾਲ ਡਿਸਕਸ ਕੀਤੀਆਂ ਇਹ ਚੀਜ਼ਾਂ ਵੀ ਤੇ ਜਿਹੜੀ ਅੰਡਰਸਟੈਂਡਿੰਗ ਮੇਰੀ ਹੋਈ ਹੈ ਉਹ ਇਹ ਹੈਗੀ ਕਿ ਜਦੋਂ ਤੁਹਾਡਾ ਸੇਫਟੀ ਆਡਿਟ ਆਉਂਦਾ ਹੈ ਤੇ ਉਹਨਾਂ ਨੂੰ ਜਿਹੜੀ ਪਹਿਲੀ ਚੀਜ਼ ਨਜ਼ਰ ਆਉਂਦੀ ਹੈ, ਜਿਹੜਾ ਆਫੀਸਰ ਹੁੰਦਾ ਉਹ ਕਹਿੰਦਾ ਯਾਰ ਇੱਕ ਜਿਹੜਾ ਯੂਨਿਟ ਆ ਉਹ
ELD ਡਿਵਾਈਸ ਤੇ ਹੈਗਾ ਸਮਝੋ ਕੈਲੀਫੋਰਨੀਆ ਚੱਲਦਾ, ਥੋੜੀ ਦੇਰ ਬਾਅਦ ਉਹ ਮਤਲਬ ਦੁਬਾਰਾ ਔਨ ਹੁੰਦਾ, ਉਹ ਪਹੁੰਚ ਜਾਂਦਾ ਹੈ ਐਰੀਜ਼ੋਨਾ ਤੇ ਉਹਦੇ ਜਿਹੜਾ ਡਿਸਟੈਂਸ ਆ, ਉਹਦੀ ਲੋਕੇਸ਼ਨ ਜਿਹੜੀ ਆ ਉਹ ਕਿੱਦਾਂ ਚੇਂਜ ਹੋ ਗਈ। ਫਿਰ ਕਈ ਵਾਰੀ ਉਹ ਦੇਖਦੇ ਨੇ ਕਿ ਇੱਕ ਡਰਾਈਵਰ ਸੀਗਾ, ਫਿਰ ਥੋੜੀ ਦੇਰ ਬਾਅਦ ਜਿਹੜਾ ਦਿਨ ਦੇ ਬਾਅਦ 2 ਡਰਾਈਵਰ ਹੋ ਗਏ, ਫਿਰ ਇੱਕ ਡਰਾਈਵਰ ਹੋ ਗਿਆ। ਇਸ ਤਰ੍ਹਾਂ ਨਾ ਉਹ ਜਿਹੜੀ ਕੰਸਿਸਟੈਂਸੀ ਆ ਉਹਨੂੰ ਚੈੱਕ ਕਰਦੇ ਨੇ, ਤੇ ਜੇ ਉਹਨਾਂ ਨੂੰ ਥੋੜਾ ਸੇਫਟੀ ਆਡਿਟ ਚ ਪ੍ਰੋਬਲਮ ਲੱਗੇ ਤੇ ਉਹ ਡਰਾਈਵਰ ਨੂੰ ਕਾਲ ਕਰਦੇ ਨੇ ਤੇ ਡਰਾਈਵਰ ਨੂੰ ਪੁੱਛਦੇ ਨੇ ਭਾਈ ਤੂੰ ਉਧਰ ਕਿੱਧਰ ਸੀਗਾ। ਜੇ ਡਰਾਈਵਰ ਆਪਨੂੰ ਸਵਾਲ ਜਵਾਬ ਕਰੇਗਾ ਜੀ ਮੈਨੂੰ ਯਾਦ ਨਹੀਂ ਹੈਗਾ, ਮੈਨੂੰ ਤਾਂ ਰੋਟੀ ਵੀ ਯਾਦ ਨਹੀਂ ਰਹਿੰਦੀ, ਮੈਂ ਸਵੇਰ ਕਿਸ ਟਾਈਮ ਤੇ ਖਾਧੀ ਆ, ਕਹਿੰਦੇ ਕੋਈ ਗੱਲ ਨਹੀਂ, ਫਿਰ ਜਿਹੜਾ ਤੁਸੀਂ ਆਪਣੇ ਇਨਵਾਇਸਿਸ ਭੇਜੋ, ਪੇਰੋਲ ਭੇਜੋ, ਉਹਨਾਂ ਨਾਲ ਟੈਲੀ ਕਰਦੇ ਨੇ। ਤੇ ਕਹਿਣ ਦਾ ਮਕਸਦ ਹੈ ਕਿ ਇਹ ਚੀਜ਼ਾਂ ਜਿਹੜੀਆਂ ਸ਼ੁਰੂ ਚ ਕੁਝ ਲੋਕਾਂ ਨੇ ਕੀਤੀਆਂ ਏਦਾਂ, ਪਰ ਹੁਣ ਜਿਹੜਾ ਉਹ ਬਹੁਤ ਡਿਫਿਕਲਟ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਟੈਂਪਰਮੈਂਟ ਕਰਨਾ ELD ਡਿਵਾਈਸਿਸ ਨੂੰ, ਜਾਂ ਉਹਨੂੰ ਗਲਤ ਤਰੀਕੇ ਨਾਲ ਯੂਜ਼ ਕਰਨਾ। ਤੇ ਡੈਫੀਨਿਟਲੀ ਉਹ ਤੋਂ ਬਚਣਾ ਚਾਹੀਦਾ ਜੀ, ਸੇਫਟੀ ਨੰਬਰ 1, ਤੇ ਆਪਣੇ ਆਪ ਨੂੰ ਐਕਸਪੋਜ਼ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਜਿਹੜੀ ਹੈ ਰੋਂਗ ਪ੍ਰੈਕਟਿਸਿਸ ਨੇ ਜੀ। ਬਿਲਕੁਲ ਠੀਕ ਹੈ। ਅੱਛਾ ਸ਼ਾਹ ਸਾਹਿਬ, ਆਪਣੇ ਬੰਦੇ ਟਰਕਿੰਗ ਦੇ ਨਾਲ ਜੁੜੇ ਨੇ ਜਿਹੜੇ ਉਹ ਕੰਮ ਵੀ ਕਰ ਰਹੇ ਨੇ, ਰੱਜ ਕੇ ਮਿਹਨਤ ਕਰ ਰਹੇ ਨੇ, ਜਿਹਦੀ ਕੋਈ ਪਸਲੀ ਹੈ ਜਾਂ ਹਰ ਕਿਸੇ ਦਾ ਇਹ ਚਾਹ ਹੁੰਦਾ ਕਿ ਆਪਣਾ ਟਰੱਕ ਹੋਵੇ, ਟਰੱਕ ਖਰੀਦ ਵੀ ਰਹੇ ਨੇ, ਪਰ ਦੂਜੇ ਟਰਕਿੰਗ ਦੇ ਨਾਲ ਜੁੜੇ ਜਿਹੜੇ ਤਬਕੇ ਜਾਂ ਲੋਕ ਨੇ ਉਹ ਬੜੇ ਨਾ ਉਮੀਦ ਨਜ਼ਰ ਆਉਂਦੇ ਨੇ। ਕੁਝ ਵੀਡੀਓਜ਼ ਵੀ ਮੇਰੀਆਂ ਨਜ਼ਰਾਂ ਤੋਂ ਲੰਘੀਆਂ ਇਮੀਗ੍ਰੈਂਟਸ ਦੇ ਖਿਲਾਫ, ਔਰ ਪਤਾ ਨਹੀਂ ਕੀ ਇਹ ਚੱਲ ਕੀ ਰਿਹਾ ਹੈ, ਕੀ ਚਰਚਾ ਹੈ? ਦੇਖੋ ਜੀ, ਹੁਣ ਜਿਹੜੀ ਮੈਂ ਵੀਡੀਓ ਦੇਖਦਾ ਜਦੋਂ ਟਾਈਮ ਮਿਲਦਾ ਟਰੱਕਿੰਗ ਦੇ ਬਾਰੇ ਚ ਆਪਣੇ ਆਪ ਨੂੰ ਐਜੂਕੇਸ਼ਨ ਕਰਨ ਵਾਸਤੇ, ਜੀ ਤਾਂ ਪਹਿਲੀ ਜਿਹੜੀ ਚੀਜ਼ ਆਈ ਆ ਉਹ ਹੈਗੀ ਨੋ ਸਪੀਕਿੰਗ ਇੰਗਲਿਸ਼। ਉਹਦੇ ਚ ਬੇਸਿਕਲੀ ਸਾਡਾ ਇੱਕ ਤਰ੍ਹਾਂ ਦਾ ਸਾਡੇ ਅਗੇਂਸਟ ਕਾਫੀ ਡਿਫਰੈਂਟ ਕਮਿਊਨਿਟੀਜ਼ ਨੇ ਗੱਲ ਕੀਤੀ ਜੀ, ਇਹਨਾਂ ਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ, ਇਹਨਾਂ ਨੂੰ ਅੰਡਰਸਟੈਂਡਿੰਗ ਨਹੀਂ ਹੁੰਦੀ ਚੀਜ਼ਾਂ ਦੀ, ਤੇ ਇਹ ਕਾਜ਼ ਕਰ ਰਹੇ ਨੇ ਜਿਹੜੇ ਸੇਫਟੀ ਦੀ ਚੀਜ਼ਾਂ ਤੇ ਬਾਕੀ ਚੀਜ਼ਾਂ। ਉਹ ਡੈਫੀਨਿਟਲੀ ਉਹਨਾਂ ਦਾ ਜਿਹੜੀ ਡਿਸਕਸ਼ਨ ਹੈ ਨੋ ਸਪੀਕਿੰਗ ਇੰਗਲਿਸ਼ ਵਾਲੀ, ਉਹ ਕਈ ਵਾਰੀ ਸਾਨੂੰ ਵੀ ਚਾਹੀਦਾ ਇਸ ਤਰ੍ਹਾਂ ਆਪਣੇ ਆਪ ਨੂੰ ਪ੍ਰੈਜ਼ੈਂਟ ਨਾ ਕਰੀਏ, ਕਿਉਂਕਿ ਕਈ ਵਾਰੀ ਅਸੀਂ ਜਾਂਦੇ ਆ ਡਿਫਰੈਂਟ ਜਗ੍ਹਾ ਤੇ। ਮੇਰੇ ਇੱਕ ਫਰੈਂਡ ਨੇ, ਉਹਨਾਂ ਦਾ ਮੈਂ ਤੁਹਾਨੂੰ ਕਿੱਸਾ ਦੱਸਦਾ। ਵਾਸ਼ਿੰਗਟਨ ਦੇ ਨਾ ਸਕੇਲਾਂ ਤੇ ਜਿਹੜੇ ਉਹ ਚੱਪਲਾਂ ਪਾਈ ਬੈਠੇ ਹੁੰਦੇ ਨੇ ਕਈ ਵਾਰੀ ਆਫੀਸਰ ਨਾ, ਮਤਲਬ ਰਿਟਾਇਰਡ ਜੇ ਆਫੀਸਰ ਨੇ, ਤੇ ਉਹਨੇ ਕਿਹਾ ਯੂ ਡੋਂਟ ਲੁੱਕ ਲਾਈਕ ਆਫੀਸਰ। ਉਹਨੇ ਕੋਈ ਗੱਲ ਨਹੀਂ, ਆ ਜਾ ਫਿਰ ਟਰੱਕ ਲਾ ਦੇ। 19 ਵਾਇਲੇਸ਼ਨਾਂ ਲਾਈਆਂ ਉਹਨੇ, 19 ਵਾਇਲੇਸ਼ਨਾਂ। ਮਾਈ ਗॉड। ਤੇ ਕਹਿਣ ਦਾ ਮਕਸਦ ਹੈ ਕਿ ਡੈਫੀਨਿਟਲੀ ਆਪਣਾ ਜਿਹੜਾ ਪ੍ਰੈਜੈਂਟੇਸ਼ਨ ਹੈ ਨਾ ਉਹਨੂੰ ਬਹੁਤ ਪੋਜ਼ਿਟਿਵ ਰੱਖਣਾ ਚਾਹੀਦਾ, ਨੰਬਰ 1। ਠੀਕ ਚੰਗੇ ਹੈ। ਕੱਪੜੇ ਪਾਉਣੇ ਨੇ, ਲੱਗਣਾ ਚਾਹੀਦਾ। ਅਸੀਂ ਹੁਣ ਵਾਲਮਾਰਟ ਤੋਂ ਟਰੱਕ ਚੱਕ ਕੇ ਲੈ ਕੇ ਆਈ ਸੀ ਤੇ ਉਧਰ ਉਹਨਾਂ ਦੀ ਫੈਸਿਲਿਟੀ ਚ ਗਏ। ਦੇਖੋ ਜੀ, ਸਭ ਨੇ ਵਰਦੀ ਪਾਈ ਹੋਏ, ਸਭ ਦੀ ਸੋਹਣੀ ਯੂਨੀਫਾਰਮਾਂ ਹੋਣ, ਸਭ ਦੇ ਗੱਲ ਕਰਨ ਦਾ ਸਟਾਈਲ ਬਹੁਤ ਚੰਗਾ ਹੋਏ, ਤੇ ਕਿਉਂਕਿ ਅਸੀਂ ਵਾਲਮਾਰਟ ਦਾ ਲੋਗੋ ਟਰੱਕ ਲੈ ਕੇ ਖਰੀਦ ਕੇ ਆ ਰਹੇ ਸੀ, ਤੇ ਜਿਹੜੇ ਰਸਤੇ 'ਚ ਸਾਨੂੰ ਵਾਲਮਾਰਟ ਦੇ ਟਰੱਕ ਮਿਲਦੇ ਸੀ ਨਾ, ਜਿਹੜੇ ਆਪੋਜ਼ਿਟ ਡਾਇਰੈਕਸ਼ਨ ਆ ਰਹੇ ਹੁੰਦੀ ਸੀ, ਉਹ ਸਾਨੂੰ ਸਾਰੇ ਵੇਵ ਕਰਦੇ ਸੀ, ਤੇ ਬਹੁਤ ਚੰਗਾ ਲੱਗਿਆ ਏਦਾਂ ਦੀ ਚੀਜ਼ਾਂ ਦੇਖ ਕੇ। ਤੇ ਡੈਫੀਨਿਟਲੀ ਜਿਹੜੀ ਪੰਜਾਬੀ ਕਮਿਊਨਿਟੀ ਹੈ, ਸਭ ਤੋਂ ਪਹਿਲਾਂ ਤੇ ਸਾਨੂੰ ਚਾਹੀਦਾ ਇੰਡੀਅਨ ਕਮਿਊਨਿਟੀ ਨੂੰ ਕਿ ਆਪਣੇ ਆਪ ਨੂੰ ਇੰਪਰੂਵ ਕਰਨ, ਆਪਣੀ ਵਰਦੀ ਚੰਗੀ ਰੱਖਣ। ਦੂਸਰਾ, ਹਰ ਗੱਲ ਤੇ ਨੋ ਸਪੀਕ ਇੰਗਲਿਸ਼ ਨਾ ਕਰਨਾ ਚਾਹੀਦਾ। ਤੁਸੀਂ ਆਪਣਾ ਗੂਗਲ ਟਰਾਂਸਲੇਟਰ ਲਾ ਲਓ, ਉਹਦੇ 'ਚ ਤੁਸੀਂ ਡਿਸਕਸ ਕਰ ਸਕਦੇ ਹੋ ਜੇ ਕੋਈ ਚੀਜ਼ ਸਮਝ ਨਾ ਆ ਰਹੀ ਹੋਏ ਤੇ। ਤੀਸਰੀ ਗੱਲ, ਅਸੀਂ ਮਿਹਨਤ ਜ਼ਿਆਦਾ ਕਰਦੇ ਨੇ। ਜਦੋਂ ਅਸੀਂ ਮਿਹਨਤ ਜ਼ਿਆਦਾ ਕਰਦੇ ਹਾਂ, ਅਸੀਂ ਬਿਜ਼ਨਸ ਵੀ ਚਲਾ ਰਹੇ ਹਾਂ, ਤੇ ਸਾਡਾ ਜਿਹੜਾ ਸਿਸਟਮ ਹੈ ਉਹ ਰੁਕ ਨਹੀਂ ਰਿਹਾ, ਉਹ ਵੱਧ ਰਿਹਾ। ਸ਼ੁਕਰਾਨਾ। ਪਹਿਲਾਂ 15% ਸੀਗੇ, ਹੁਣ 20% ਹੋ ਗਏ। ਜੇ ਅੱਜ ਦੀ ਡੇਟ 'ਚ ਚੈੱਕ ਕੀਤਾ ਜਾਏ ਤਾਂ ਅਸੀਂ 20% ਤੋਂ ਵੀ ਪਲੱਸ ਚਲੇ ਗਏ ਇੰਡਸਟਰੀ ਦਾ। ਤੇ ਉਹ ਡੈਫੀਨਿਟਲੀ ਬਾਕੀ ਕਮਿਊਨਿਟੀਜ਼ ਨੂੰ ਥੋੜਾ ਜਿਹਾ ਕੁਐਸਚਨ ਆਉਂਦਾ, ਯਾਰ ਇਹ ਜਿਹੜੇ ਨੇ ਇਹ ਵਧੀ ਜਾਂਦੇ ਨੇ, ਇਹ ਕੰਮ ਵੀ ਖਿੱਚੀ ਜਾ ਰਹੇ ਨੇ, ਤੇ ਇਹਨਾਂ ਦਾ ਜਿਹੜਾ ਬਾਇੰਗ ਜਿਹੜਾ ਉਹ ਵੀ ਵੱਧਦਾ ਜਾ ਰਿਹਾ। ਇਹਨਾਂ ਦੀ ਬਾਇੰਗ ਦੀ ਜਿਹੜੀ, ਜਿਵੇਂ ਅਸੀਂ ਡੀਲਰਸ਼ਿਪ ਆ, ਅਸੀਂ ਵੀ ਐਂਟਰਟੇਨ ਕਰਦੇ ਹਾਂ ਮੋਸਟਲੀ ਆਪਣੇ ਬੰਦਿਆਂ ਨੂੰ, ਕਿਉਂਕਿ ਸਾਨੂੰ ਪਤਾ ਕਿ ਉਹਨਾਂ ਨੇ ਟਰੱਕ ਲੈਣਾ। ਕਈ ਹੋਰ ਕਮਿਊਨਿਟੀ ਦੇ ਜਿਹੜੇ ਨੇ ਉਹ ਹੁਣ ਵੀ ਡਿਸਕਾਊਂਟ ਲੱਭਦੇ ਫਿਰਦੇ। ਅਸੀਂ ਕਿਹਾ ਡਿਸਕਾਊਂਟ ਦਾ ਟਾਈਮ ਖਤਮ ਹੋ ਗਿਆ, ਹੁਣ ਸਿਸਟਮ ਆ ਹਰ ਚੀਜ਼ ਆਨਲਾਈਨ ਲੱਗੀ ਹੈ, ਤੁਸੀਂ ਆਨਲਾਈਨ ਜਾਓ, ਦੇਖੋ, ਜੇ ਤੁਹਾਨੂੰ ਕੁਝ ਠੀਕ ਲੱਗਦੀ ਹੈ, ਤੁਹਾਨੂੰ ਮਾਰਕੀਟ ਤੋਂ ਬੈਟਰ ਲੱਗਦੀ ਹੈ, ਤੁਸੀਂ ਬਾਏ ਕਰ ਲਓ। ਤੇ ਉਹ ਵੀ ਬੇਸਿਕਲੀ ਬੜੇ ਪਰੇਸ਼ਾਨ ਹੁੰਦੇ ਨੇ, ਯਾਰ ਤੁਸੀਂ ਜਿਹੜਾ ਸਿਸਟਮ ਚਲਾਈ ਜਾ ਰਹੇ ਹੋ, ਤੁਸੀਂ ਡਿਸਕਾਊਂਟ ਵੀ ਨਹੀਂ ਦਿੰਦੇ, ਜਿਹੜੀ ਤੁਸੀਂ ਪ੍ਰਾਈਸ ਦਿੱਤੀ ਉਹਦੀ ਤੇ ਪ੍ਰਾਈਸ ਤੇ ਵੇਚਦੇ ਹੋ। ਬਾਕੀ ਲੋਕ ਜਿਹੜੇ ਬਾਹਰ ਨੇ ਉਹ ਗੇਮਾਂ ਖੇਡਦੇ ਨੇ, ਹੁਣ ਵੀ ਡਿਸਕਾਊਂਟ ਦੀ ਗੱਲਾਂ ਕਰਦੇ ਨੇ, ਹੁਣ ਵੀ ਜਿਹੜੀਆਂ ਇਸ ਤਰ੍ਹਾਂ ਸਿਸਟਮ ਚੱਲਦਾ ਹੈ, ਤੇ ਆਫਕੋਰਸ ਉਹ ਨਿਰਾਸ਼ ਤੇ ਹੈਗੇ, ਪਰ ਉਹ ਸਾਡੀ ਸਟਰੈਂਥ ਹੈਗੀ। ਹੁਣ ਜਿਹੜਾ ਆਪਣੇ ਬੰਦੇ ਨੇ 50-50 ਹਜ਼ਾਰ ਦਾ, 60-60 ਹਜ਼ਾਰ ਦਾ, 70-70 ਹਜ਼ਾਰ ਦਾ ਟਰੱਕ ਲੈ ਕੇ, ਉਹ ਐਂਡ ਆਫ ਦਾ ਡੇ ਡਰਾਈਵਰੀ ਤੋਂ ਬੈਟਰ ਬਿਜ਼ਨਸ ਕਰ ਰਹੇ ਨੇ, ਆਪਣੇ 4 ਪੈਸੇ ਬਣਾ ਰਹੇ ਨੇ। ਪਰ ਜਿਨ੍ਹਾਂ ਨੇ 1.5 ਲੱਖ ਦਾ ਟਰੱਕ ਲਿਆ, ਉਹਨਾਂ ਵਾਸਤੇ ਥੋੜਾ ਡਿਫਿਕਲਟ ਹੋ ਜਾਂਦਾ ਨਾ, ਤੇ ਫਿਰ ਉਹਨੂੰ
ਪਤਾ ਨਹੀਂ ਲੱਗਦਾ ਨੋ ਸਪੀਕਿੰਗ ਇੰਗਲਿਸ਼ ਵਾਲੇ ਜਿਹੜੇ ਉਹ ਕੰਮ ਕਰੀ ਜਾ ਰਹੇ ਨੇ ਤੇ ਉਹਨਾਂ ਦੇ ਨਵੇਂ-ਨਵੇਂ ਯੂਜ਼ਰ ਜਿਹੜੇ ਨੇ ਉਹ ਥੋੜਾ ਜਿਹਾ ਆਫ ਕੋਰਸ ਇੰਨਾ ਜ਼ਿਆਦਾ ਪੈਸੇ ਨਹੀਂ ਬਣਾ ਸਕਦੇ ਤੇ ਬਿਲਕੁਲ ਇੱਕ ਐਸਾ ਸਾਰਾ ਚੀਜ਼ ਹੈ ਕੁਝ ਕਿ ਹੋਰ ਜੀ ਕਾਫੀ ਸਾਰੇ ਫੈਕਟਰ ਨੇ ਜਿਹੜੇ ਉਸ ਤੇ ਇਨਵੋਲਵ ਹੁੰਦੇ ਨੇ। ਮੈਂ ਸਮਾਈਲ ਇਸ ਵਾਸਤੇ ਕਰ ਰਿਹਾ ਕਿਉਂਕਿ ਮੇਰੀ ਮਾਈਂਡ 'ਚ ਨਾ ਸਾਰੀ ਉਹ ਚੀਜ਼ਾਂ ਚੱਲ ਰਹੀਆਂ ਨੇ ਜਿਹੜੀ ਮੈਂ ਦੇਖਦਾ ਐਵਰੀਡੇ। ਮੈਂ ਥੋੜੀਆਂ ਬਹੁਤੀਆਂ ਵੇਖੀਆਂ ਔਰ ਜਾਂਚੀਆਂ। ਠੀਕ ਹੋ ਗਿਆ ਸ਼ਾਹ ਸਾਹਿਬ, ਠੀਕ ਹੋ ਗਿਆ। ਆਖਰ ਤੇ ਦੱਸੋ ਕਿ ਯੂਐਸਏ ਟਰੱਕ ਸੇਲਸ ਤੇ ਕੀ ਡੀਲਸ ਚੱਲ ਰਹੀਆਂ ਨੇ, ਕੀ ਹੈ ਜਿਹਦੇ ਤੋਂ ਫਾਇਦਾ ਚੁੱਕਿਆ ਜਾ ਸਕਦਾ ਹੈ? ਜੀ ਪਹਿਲੀ ਗੱਲ ਤੇ ਉਹੀ ਹੈ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਉਹ ਮੇਰੇ ਮਾਈਂਡ 'ਚ ਆਇਆ ਕਿ ਅਸੀਂ ਡਿਸਕਾਊਂਟ ਨਹੀਂ ਦਿੰਦੇ। ਉਹਦੀ ਰੀਜ਼ਨ ਹੈ ਅਸੀਂ ਆਲਰੇਡੀ ਬੈਸਟ ਪ੍ਰਾਈਸ ਆਫਰ ਕਰਦੇ ਹਾਂ। ਠੀਕ ਹੈ। ਲੋਕੀ ਇਸ ਵਾਸਤੇ ਟ੍ਰੇਨਡ ਨਹੀਂ ਹੋਏ। ਹੁਣ ਲੋਕੀ ਉਹ ਮਤਲਬ ਹੁਣ ਟਾਈਮ ਇਹ ਹੈਗਾ ਕਿ ਤੁਸੀਂ ਵਾਲਮਾਰਟ ਜਾ ਕੇ ਨੈਗੋਸ਼ੀਏਟ ਨਹੀਂ ਕਰ ਸਕਦੇ। ਉਹ ਆਲਰੇਡੀ ਬੈਸਟ ਪ੍ਰਾਈਸ ਲਾ ਕੇ ਬੈਠੇ ਨੇ। ਹੂੰ। ਐਮਾਜ਼ਨ ਜਾ ਕੇ ਤੁਸੀਂ ਨੈਗੋਸ਼ੀਏਟ ਨਹੀਂ ਕਰ ਸਕਦੇ। ਉਹ ਆਲਰੇਡੀ ਬੈਸਟ ਪ੍ਰਾਈਸ ਲਾ ਕੇ ਬੈਠੇ ਨੇ। ਠੀਕ ਸੇਮ ਹੈ। ਥਿੰਗ ਅਸੀਂ ਕਨਸੈਪਟ ਕਰ ਰਹੇ ਹਾਂ। ਅਸੀਂ ਬੈਸਟ ਪ੍ਰਾਈਸ ਲਾ ਕੇ ਬੈਠੇ ਹਾਂ। ਤੁਸੀਂ ਜਿਹੜੀ ਚੀਜ਼ ਆਨਲਾਈਨ ਦੇਖਦੇ ਹੋ ਉਹਨੂੰ ਤੁਸੀਂ ਕੰਪੇਅਰ ਕਰ ਲਓ ਕੰਪਿਊਟਰ ਤੇ ਜਾ ਕੇ। ਤੁਸੀਂ ਹੋਰ ਬਿਲਕੁਲ ਠੀਕ। ਡੀਲਰਸ਼ਿਪ ਨਾਲ ਕੰਪੇਅਰ ਕਰ ਲਓ। ਜੇ ਤੁਹਾਨੂੰ ਸਾਡੀ ਚੀਜ਼ ਠੀਕ ਲੱਗਦੀ ਆ, ਉਹਦੇ ਆਵਰ ਠੀਕ ਨੇ, ਉਹਦੇ 'ਚ ਏਪੀਯੂ ਲੱਗਾ, ਕੰਪੈਰੀਜ਼ਨ ਬੈਸਟ ਪ੍ਰਾਈਸ ਆ, ਫਿਰ ਤੇ ਰੱਬ ਦਾ ਨਾਂ ਲੈ ਕੇ ਸਾਡੇ ਨਾਲ ਡੀਲ ਬਣਾ ਲਓ। ਹੈਂ ਜੀ। ਬਿਲਕੁਲ। ਉਸ ਤੋਂ ਬਾਅਦ ਅਸੀਂ ਜਿਹੜਾ ਸਿਸਟਮ ਹੈ ਸੇਲਸਮੈਨ ਦਾ ਉਹ ਵੀ ਵਿੱਚੋਂ ਕੱਢ ਦਿੱਤਾ ਹੈ। ਅਸੀਂ ਤੁਹਾਨੂੰ ਸੇਲਸਮੈਨ ਬਣਾ ਦਿੱਤਾ। ਤੁਸੀਂ ਆਪ ਆਪਣਾ ਡਿਸੀਜਨ ਆਪ ਕਰੋ। ਤੇ ਬਿਲਕੁਲ ਡੀਲਾਂ ਵਾਸਤੇ 22 ਦੇ ਫreight ਲਾਈਨਰ ਨੇ ਉਹ ਬਹੁਤ ਵਧੀਆ ਲਾ ਕੇ ਰੱਖੇ ਨੇ ਜਿਹਦੇ 'ਚ ਅੰਡਰ 300,000 ਮਾਈਲ ਨੇ ਤੇ ਪ੍ਰਾਈਸ ਜਿਹੜੀ ਹੈ ਤੁਸੀਂ ਯਕੀਨ ਨਹੀਂ ਕਰੋਗੇ ਅੰਡਰ 300,000 ਮਾਈਲ ਵਿਦ ਬ੍ਰਾਂਡ ਨਿਊ 8 ਮਿਚਲਨ ਡਰਾਈਵ ਟਾਇਰ ਦੇ ਫreight ਲਾਈਨਰ 2022 ਦੇ ਉਹਦੀ ਪ੍ਰਾਈਸ ਹੈਗੀ ਜੀ 89,995 ਵਾਹ ਵਾਹ। ਤੇ ਜੋ ਉਹਦੇ ਬਾਅਦ ਜਿਹੜੇ 272 ਚੱਲੇ ਉਹਦੀ ਪ੍ਰਾਈਸ ਹੈ ਜੀ 92,995 ਤੁਸੀਂ ਉਹਨੂੰ ਕੰਪੇਅਰ ਕਰ ਲਓ ਵਾਰੰਟੀਆਂ ਆਲਮੋਸਟ 2 ਸਾਲ ਦੀ ਰਹਿੰਦੀਆਂ ਨੇ। ਵਾਹ। ਉਹਦੇ ਬਾਅਦ ਅਸੀਂ ਕੈਨਵਰਟ ਦੀ ਜਿਹੜੀ ਹੁਣ ਸਾਡੇ ਨਾਲ ਜੁੜ ਗਏ ਨੇ ਕੈਨਵਰਟ ਦੀ ਕੰਪਨੀ ਤੇ ਕੈਨਵਰਟ ਤੇ ਜੇ ਅਸੀਂ ਇੰਡੀਪੈਂਡੈਂਟ ਡੀਲਰ ਹਾਂ ਤੇ ਕਮਿੰਸ ਦੀ ਮੋਟਰ ਦੇ ਨਾਲ 500 ਹਾਰਸ ਪਾਵਰ 2021 ਦੇ ਟਰੱਕ ਡਬਲ ਬੰਕ T680 ਕੈਨਵਰਟ ਦੇ ਉਹਦੇ 'ਚ ਜੀ 4.5 ਚੱਲੇ 4.25 ਚੱਲੇ ਪ੍ਰਾਈਸ ਹੈ ਜੀ 59,995 ਤੇ 62,995 क्या कहना है? ਬੈਸਟ ਪ੍ਰਾਈਸ ਲਾਈ ਹੈ ਅਸੀਂ ਉਹਦੇ ਨਾਲ ਅਸੀਂ 3 ਮਹੀਨੇ ਦੀ ਵਾਰੰਟੀ ਵੀ ਦੇ ਰਹੇ ਹਾਂ ਜਸਟ ਟੂ ਬੀ ਔਨ ਦਾ ਸੇਫ ਸਾਈਡ। ਟਰੱਕ ਚੈੱਕ ਕਰਕੇ ਰਿਟੇਲਰ ਟਰੱਕ ਜਿਹੜੇ ਨੇ ਉਹਨਾਂ ਨੂੰ ਚੈੱਕ ਕਰਕੇ ਇਹਨਾਂ ਨਾਲ ਐਨੂਅਲ ਇਨਸਪੈਕਸ਼ਨ ਵੀ ਦੇ ਰਹੇ ਹਾਂ। ठीक है। ਤੇ ਜਿਹੜੇ ਇੰਟਰਨੈਸ਼ਨਲ ਟਰੱਕ ਨੇ A26 ਮੋਟਰ ਨਾਲ ਅਸੀਂ ਸਾਲ ਦੀ ਇੰਟਰਨੈਸ਼ਨਲ ਦੀ ਵਾਰੰਟੀ ਦੇ ਰਹੇ ਹਾਂ। ਕੰਪਨੀ ਦੀ ਸਾਲ ਦੀ ਵਾਰੰਟੀ ਦੇ ਰਹੇ ਹਾਂ ਇਨਕਲੂਡਿਡ ਤੇ वाह। 3 ਮੇਨਟੇਨੈਂਸ ਸਰਵਿਸ ਵੀ ਦੇ ਰਹੇ ਹਾਂ ਤੇ क्या ਉਹਦਾ कह ਵੀ ਬੈਨੀਫਿਟ ਸਕਦੇ ਹੋ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ। ਤੇ ਲਾਸਟ ਬਟ ਨਾਟ ਲੀਸਟ ਜਿਹੜੇ ਸਾਡੇ ਕੋਲ 2020 ਦੇ ਫreight ਲਾਈਨਰ ਟਰੱਕ ਨੇ 505 ਹਾਰਸ ਪਾਵਰ 1750 ਟਾਰਕ ਉਹਦੇ ਨਾਲ ਅਸੀਂ 3 ਮਹੀਨੇ ਦੀ ਵਾਰੰਟੀ ਦੇ ਰਹੇ ਹਾਂ ਪਲੱਸ ਐਨੂਅਲ ਇਨਸਪੈਕਸ਼ਨ ਦੇ ਰਹੇ ਹਾਂ ਪਲੱਸ ਉਹਨਾਂ ਨਾਲ ਏਪੀਯੂ ਲੱਗੇ ਥਰਮੋ ਕਿੰਗ ਦੇ ਪਲੱਸ ਉਹਨਾਂ ਦੇ ਆਵਰ ਬਹੁਤ ਘੱਟ ਨੇ। ਜੇ ਤੁਸੀਂ ਪ੍ਰਾਈਸ ਦੇਖੋਗੇ ਤੇ ਮਾਰਕੀਟ ਪ੍ਰਾਈਸ 'ਚ we are leading the market right now in 505 category in California। तो ਤੁਸੀਂ बिल्कुल। ਆਨਲਾਈਨ ਜਾ ਕੇ ਵੈਬਸਾਈਟ ਤੇ ਸਾਡੀ ਕ੍ਰੈਡਿਟ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ ਬੈਨੀਫਿਟ ਲੈ ਸਕਦੇ ਹੋ। ਕੋਈ ਵੀ ਕੁਐਸਚਨ ਹੋਵੇ ਸਾਨੂੰ ਕਾਲ ਕਰ ਲਓ www.usatrucksale.com ਤੇ ਸਾਨੂੰ ਕਾਲ ਕਰ ਲਓ 183369872224 ਇਹ ਜਿਹੜੀ ਜਿਹੜੀ ਡੀਲਰ ਦੱਸਿਆ ਹੈ ਮੈਂ ਨੰਬਰ ਨੋਟ ਨਹੀਂ ਕਰ ਸਕਦਾ ਜ਼ਰਾ ਸਹੀ ਨਾ ਦੱਸੋ ਸ਼ਾਹ ਸਾਹਿਬ। 183369872224 ਜੇ ਸਿੰਪਲ ਯਾਦ ਕਰਨਾ ਹੋਵੇ ਤੇ 1833 ਮਾਈ USA 24 ਵਾਹ ਵੇਖੋ ਨਾ ਇਹ ਹੁਣ ਪਤਾ ਲੱਗ ਗਿਆ। 24 ਇਸ ਵਾਸਤੇ ਕਿ ਸਾਡੀ ਵੈਬਸਾਈਟ 24/7 ਖੁੱਲੀ ਹੈ। ਤੁਸੀਂ ਦੁਕਾਨ ਖੁੱਲੀ ਹੈ 24/7 ਤੁਸੀਂ ਜਾ ਕੇ ਪਿਕਚਰਾਂ ਦੇਖੋ ਆਵਰ ਦੇਖੋ ਵਾਰੰਟੀਆਂ ਦੇਖੋ ਜੇ ਚੰਗਾ ਲੱਗਦਾ ਤੇ ਇੰਜਨ ਦੀ ਸਾਊਂਡ ਵੀ ਸੁਣ ਲਓ ਉਹਦੇ 'ਚ ਅਸੀਂ ਵੀਡੀਓ ਵੀ ਲਾ ਕੇ ਰੱਖੀਆਂ ਵਾਹ। ਤੇ ਉਹਦਾ ਐਡਵਾਂਟੇਜ ਆਪਣੇ ਪੈਸੇ ਬਚਾਓ ਤੇ ਸਾਨੂੰ ਵੀ ਸਾਡਾ ਕੰਮ ਘੱਟ ਹੋ ਜਾਂਦਾ ਹੈ। ਅਸੀਂ ਬੰਦੇ ਘੱਟ ਹਾਇਰ ਕਰਦੇ ਆ ਸਾਡੀ ਬਿਲਡਿੰਗ ਜਿਹੜੀ ਛੋਟੀ ਆ ਸਾਡੀ ਲੋਕੇਸ਼ਨ ਜਿਹੜੀ ਉਹ ਹਾਈਵੇ ਤੇ ਨਹੀਂ ਹੈਗੀ ਤੇ ਸਾਡਾ ਜਿਹੜੀ ਜਿੰਨੀ ਵੀ ਸੇਵਿੰਗ ਹੈ ਉਹ ਸਾਰੀ ਕਸਟਮਰ ਨੂੰ ਜਾਂਦੀ ਹੈ। ਬਿਲਕੁਲ ਠੀਕ ਹੈ, ਬਿਲकुल ठीक है। सैयद अरमगाम अली जी बहुत बहुत ਮਿਹਰਬਾਨੀ ਬਹੁਤ ਧੰਨਵਾਦ ਕਿ ਤੁਸੀਂ ਕੁਝ ਸਮਾਂ ਕੱਢਿਆ ਔਰ ਸਾਡੇ ਸੁਣਨ ਵਾਲਿਆਂ ਦੇ ਰੂਬਰੂ ਹੋਏ ਔਰ ਅੱਜ ਗੱਲਬਾਤ ਜਿਹੜੀ ਇਹ ਜ਼ਰਾ ਭਰਵੀਂ ਰਹੀ। ਬੜੀ ਮਿਹਰਬਾਨੀ ਤੁਸੀਂ ਸਮਾਂ ਦਿੱਤਾ। ਥੈਂਕ ਯੂ ਜੀ ਸਭ ਨੂੰ ਸਤਿ ਸ੍ਰੀ ਅਕਾਲ ਨਮਸਤੇ ਤੇ ਅਸਲਾਮ ਅਲੈਕੁਮ। ਜੀ ਇਹਦੇ ਨਾਲ ਹੀ ਮਾਈਕ੍ਰੋਫੋਨ ਦੇ ਇਸ ਪਾਸੇ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮ ਤੋਂ ਮੈਨੂੰ ਮਸੂਦ ਮੱਲੀ ਨੂੰ ਵੀ ਆਉਣ ਦੀ ਮੁਲਾਕਾਤ ਲਈ ਇਜਾਜ਼ਤ ਦਿਓ। ਫਿਰ ਮਿਲਾਂਗੇ ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।